असलामुअलैकुम जी। की हाल चाल है सारिਆਂ ਦਾ। उम्मीद करने सारे भैन भरा वीर ठीक होणगे। ਤੇ ਜੁਗਨੀ ਜਿਹੜਾ ਉਹ ਅੱਜ ਕੱਲ ਮਕਾਨ ਬਣਾ ਰਿਹਾ ਆਪਣੇ, ਉਹ ਤੁਹਾਨੂੰ ਅਗਲੇ ਦਿਨ ਵੀਡੀਓ ਤੋਂ ਵੀ ਪਤਾ ਲੱਗ ਗਿਆ ਹੋਵੇਗਾ। 2 ਦਿਨ ਹੋ ਗਏ ਨੇ ਅੱਜ। ਤੇ ਮੈਨੂੰ ਹੀ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹੋਣਾ ਪੈਂਦਾ ਹੈ, ਕਿਉਂਕਿ ਟਾਈਮ ਜਿਹੜਾ ਨਾ ਉਹ ਜ਼ਾਰੀ ਗੱਲ ਹੈ, ਫਿਰ ਕਈ ਬੰਦੇ ਵੇਟ ਕਰਦੇ ਹੁੰਦੇ ਨੇ ਵੀਡੀਓ ਦਾ। ਤੇ ਮੈਂ ਹੀ ਕੋਸ਼ਿਸ਼ ਕਰਨਾ ਕਿ ਚਲੋ ਜਿੰਨੇ ਦਿਨ ਉਹ ਆਪਣੇ ਮਕਾਨ ਬਣਾ ਰਿਹਾ ਉਹਨੂੰ ਡਿਸਟਰਬ ਨਾ ਹੀ ਕੀਤਾ ਜਾਏ। ਤੇ ਚਲੋ ਜੋ ਜਿੰਨੇ ਜੋਗੇ ਆਵਾਂ ਤੁਹਾਡੀ ਖਿਦਮਤ 'ਚ ਅਸੀਂ ਜਿਹੜਾ ਨਾ ਉਹ ਪੇਸ਼ ਹੁੰਦੇ ਰਹੀਏ ਆਪੀ, ਤੇ ਕੋਈ ਦਿਨ ਜਿਹੜਾ ਨਾ ਉਹ ਮਿਸ ਨਾ ਹੋਵੇ। ਤੇ ਅੱਜ ਦੀ ਤੁਹਾਨੂੰ ਇੱਕ ਹੋਰ ਗੱਲ ਸੁਣਾਉਣ ਜਾ ਰਿਹਾ ਮੈਂ। ਗੱਲ ਬੜੀ ਮਜ਼ੇਦਾਰ ਹੈ। ਗੱਲ ਇਹ ਵੇ ਕਿ ਜੱਟ ਜਿਹੜਾ ਹੁੰਦਾ ਨਾ, ਜੱਟ, ਇਹਨੂੰ ਅੱਲਾਹ ਤਾਲਾ ਨੇ ਨਾ ਬਹੁਤ ਵੱਡਾ ਜਿਗਰਾ ਦਿੱਤਾ ਹੁੰਦਾ ਹੈ। ਠੀਕ ਹੈ। ਤੇ ਅੱਲਾਹ ਤਾਲਾ ਨੇ ਨਾ ਇਹ ਸਿਰਫ ਜਿਗਰਾ ਦਿੱਤੇ ਆ ਵੀ ਜੱਟ ਨੂੰ ਹੀ। ਤੁਸੀਂ ਬੇਸ਼ੱਕ ਅਜ਼ਮਾ ਲਓ, ਕੋਈ ਵਡਿਆਈ ਵਾਲੀ ਗੱਲ ਨਹੀਂ। ਇਹ ਜਿਗਰਾ ਜਿਹੜਾ ਨੂੰ ਅੱਲਾਹ ਤਾਲਾ ਨੇ ਜੱਟ ਨੂੰ ਹੀ ਦਿੱਤੇ ਆ, ਮਤਲਬ ਖਰਚ ਕਰਨ ਦਾ ਜਾਂ ਜਿਹੜੇ ਵੀ ਮਾਮਲਾਤ ਹੋ ਜਾਣ, ਜਿੱਥੇ ਅੜ ਜੇ ਫਿਰ ਭਾਵੇਂ ਆਪਣਾ ਕੁਝ ਕੁੱਲੀ ਦਾ ਰਵੇ ਤੇ ਭਾਵੇਂ ਨਾ ਰਵੇ। ਤੇ ਜੱਟ ਜਿਹੜੇ ਨਾ ਫਿਰ ਗੱਲ ਤੇ ਪੂਰੇ ਹੁੰਦੇ ਨੇ, ਜਿਹੜੇ ਜੱਟ ਦੇ ਪੁੱਤਰ ਹੋਣ, ਅਸਲੀ ਦਾਣਾ ਹੋਣ। ਗੱਲ ਇਹ ਵੇ ਕਿ ਜੱਟ ਸੀ ਇੱਕ, ਉਹਨੇ ਲਾਇਆ ਸੀ ਕਮਾਦ। ਆ ਪਿੰਡਾਂ ਵਾਲਿਆਂ ਮੇਰੇ ਭਰਾਵਾਂ ਨੂੰ ਪਤਾ ਹੋਣਾ ਕਿ ਸਰਦੀਆਂ ਵਿੱਚ ਅਕਸਰ ਜਿਹੜਾ ਨਾ ਉਹ ਗੁੜ ਪੀੜਦੇ ਨੇ ਜੱਟ ਵੇਲਣਾ ਲਾ ਕੇ। ਚਲੋ ਉਹਨੇ ਕਮਾਦ ਲਾਇਆ ਸੀ ਤੇ ਉਹਨੇ ਨਾ ਇੱਕ ਪੂਰਕ ਆਖਿਆ ਕਿ ਅੱਜ ਗੁੜ ਬਣਾਉਂਦੇ ਆ। ਚਲੋ ਉਹਨੇ ਅੱਗ ਸ਼ੱਗ ਬਾਲੀ ਚੁੰਬੇ 'ਚ ਤੇ ਆਪਣਾ ਜਿਹੜਾ ਨਾ ਪੂਰ ਦੀ ਤਿਆਰੀ ਉਹਨੇ ਕਰਨੀ ਸ਼ੁਰੂ ਕਰ ਛੱਡੀ, ਗੁੜ ਬਣਾਉਣਾ ਸ਼ੁਰੂ ਕਰ ਛੱਡਿਆ। ਚਲੋ ਇੱਕ ਪੂਰ ਉਹਨੇ ਕੱਢਿਆ ਗੁੜ ਦਾ, ਤੇ ਉਹ ਜਿਹੜਾ ਸੀ ਨਾ ਖਰਾਬ ਹੋ ਗਿਆ, ਯਾਨੀ ਸਹੀ ਨਾ ਬਣਿਆ ਪੂਰ ਗੁੜ ਦਾ। ਉਹ ਜਿਹੜੇ ਨਾਲ ਹਨ ਉਹਦੇ ਸੰਗੀ ਸਾਥੀ, ਕੋਈ ਨਾਲ ਪਤਾ ਜੇ ਸਾਰੇ ਯਾਰ ਦੋਸਤ ਹੁੰਦੇ ਨੇ ਤੇ ਤਾਂ ਹੀ ਇਹ ਕੰਮ ਹੁੰਦੇ ਨੇ, ਉਂਝ ਨਹੀਂ ਹੁੰਦੇ। ਉਹ ਨਾਲ ਜਿਹੜੇ ਸੰਗੀ ਯਾਰ ਸਨ ਉਹਨਾਂ ਆਖਿਆ, ਯਾਰ ਗੱਲ ਸੁਣ ਜੱਟਾ, ਇਹ ਜਿਹੜਾ ਨਾ ਗੰਨਾ ਤੇਰਾ, ਇਹਨੂੰ ਐਤਕੀ ਚੂਹਾ ਲੈ ਗਿਆ ਹੀ, ਤੇ ਇਹ ਚੂਹੇ ਦੀ ਵਜ੍ਹਾ ਤੋਂ ਨਾ ਸਾਰਾ ਕੰਮ ਖਰਾਬ ਹੋਇਆ ਹੀ, ਜਿਹੜਾ ਗੁੜ ਨਹੀਂ ਬਣਿਆ। ਅੱਛਾ, ਜੱਟ ਨੇ ਆਖਿਆ ਚਲੋ ਸਹੀ ਯਾਰ ਗੱਲ ਸੁਣੋ, ਹੋ ਸਕਦਾ ਸਾਡੀ ਗਲਤੀ ਹੋਵੇ, ਤੁਸੀਂ ਇੰਜ ਕਰੋ ਇੱਕ ਹੋਰ ਭੂਰ ਪਾਓ। ਚਲੋ ਉਹਨਾਂ ਆਖਿਆ ਜੀ ਠੀਕ ਹੈ, ਇੱਕ ਹੋਰ ਭੂਰ ਪਾ ਲੈਂਦੇ ਆ। ਦੂਜਾ ਭੂਰ ਪਾਇਆ, ਫਿਰ ਉਹੀ ਕੰਮ ਹੋਇਆ, ਗੁੜ ਕੋਈ ਨਾ ਬਣਿਆ। ਉਹ ਬੰਦਿਆਂ ਫਿਰ ਆਖਿਆ, ਉਹਨਾਂ ਆਖਿਆ ਜੱਟਾ ਗੱਲ ਸੁਣ ਯਾਰ, ਗੱਲ ਇਹ ਵੇ ਤੈਨੂੰ ਜਦੋਂ ਆਖਿਆ ਮੈਂ ਕਿ ਇਹ ਜਿਹੜਾ ਨਾ ਚੂਹੇ ਨੇ ਕੰਮ ਪਾ ਦਿੱਤੇ ਆ, ਚੂਹੇ ਨੇ ਖਰਾਬ ਕਰ ਦਿੱਤੇ ਆ। ਅੱਛਾ ਚਲੋ ਜੱਟ ਨੇ ਉਹਨਾਂ ਨੂੰ ਆਖਿਆ ਯਾਰ ਗੱਲ ਇਹ ਵੇ ਕਿ 2 ਕੱਢੇ ਨੇ ਨਾ, ਇੱਕ ਹੋਰ ਕੱਢ ਕੇ ਵੇਖ ਲੈਨੇ ਆ, ਮਤੇ ਬੰਦੇ ਅਸੀਂ ਵੀ ਖਤਾਕਾਰ ਆ, ਮਤੇ ਸਾਡੇ ਕੋਲ ਕੋਈ ਗਲਤੀ ਹੋ ਗਈ ਹੋਵੇ, ਦੁਬਾਰਾ ਕੱਢ ਲੈਨੇ ਆ। ਚਲੋ ਉਹਦਾ ਕਮਾਦ ਸੀ। ਉਹਨਾਂ ਹੈ ਜੀ ਠੀਕ ਹੈ ਜੱਟ ਸਾਹਿਬ, ਤੁਸੀਂ ਇੱਕ ਵਾਰ ਆਪਣਾ ਭੁਲੇਖਾ ਲਾ ਲਓ। ਉਹਨੇ ਨਾ ਇੱਕ ਪੂਰ ਹੋਰ ਪਾਇਆ, ਗੁੜ ਫਿਰ ਕੋਈ ਨਾ ਬਣਿਆ। ਜੱਟ ਨੂੰ ਨਾ ਬੜਾ ਗੁੱਸਾ ਆਇਆ, ਉਹਨੇ ਆਖਿਆ ਗੱਲ ਇਹ ਭਾਈ, ਤੁਸੀਂ ਆਂਦੇ ਚੂਹਿਆਂ ਨੇ ਖਰਾਬ ਕਰ ਦਿੱਤਾ, ਤੇ ਗੱਲ ਇਹ ਵੇ ਕਿ ਹੁਣ ਚੂਹਿਆਂ ਨਾਲ ਵੀ ਮੈਂ ਨਿਬੜ ਲੈਂਦਾ। ਉਹ ਜਿਹੜੀ ਚੁੰਬੇ ਦੇ ਦੁਆਲੇ ਪਈ ਸੀ ਨਾ ਪਰਾਲੀ, ਜੱਟ ਨੇ ਆਖਿਆ ਸਾਰੀ ਕਮਾਦ ਦੇ ਦੁਆਲੇ ਲਾ ਦਿਓ। ਉਹਨਾਂ ਉਹ ਪਰਾਲੀ ਸਾਰੀ ਚੁੱਕੀ, ਉਹ ਕਮਾਦ ਦੇ ਦੁਆਲੇ ਸਾਰੀ ਨਾ ਉਹਨਾਂ ਖਿਲਾਰ ਦਿੱਤੀ ਤੋੜੋ ਤੋੜ। ਅੱਛਾ, ਜੱਟ ਨੇ ਆਖਿਆ ਬਾਈ ਜਿੰਨੇ ਬੰਦੇ ਉਹ ਸਾਰੇ ਨਾ ਡੰਡੇ ਫੜ ਕੇ ਨਾ ਤੇ ਦੁਆਲੇ ਖਲੋ ਜਾਓ। ਬੰਦੇ ਆਂਦੇ ਨੇ ਹੈਰ ਹੀ। ਉਹਨਾਂ ਆਖਿਆ ਯਾਰ ਗੱਲ ਸੁਣੋ, ਜਦੋਂ ਮੈਂ ਪਹਿਨਾ ਨਾ ਡੰਡੇ ਲੈ ਕੇ ਤੇ ਦੁਆਲੇ ਖਲੋ ਜਾਓ, ਤੇ ਜੇ ਕੋਈ ਚੂਹਾ ਬਾਹਰ ਨਿਕਲਿਆ ਨਾ ਜ਼ਿੰਦਾ ਤੇ ਤੁਹਾਡੀ ਹੈਰ ਨਹੀਂ। ਉਹਨਾਂ ਆਖਿਆ ਠੀਕ ਹੋ ਗਿਆ। ਲੋ ਜੀ ਸਾਰੇ ਬੰਦੇ ਖਲੋ ਕੇ ਜੱਟਰਾਂ ਲਾ ਦਿੱਤੀ ਅੱਗ। ਉਹ ਕਮਾਦ ਤੇ ਸੜਨਾ ਹੀ ਸੜਨਾ ਸੀ, ਨਾਲ ਪਰਾਲੀ ਸ਼ਰਾਲੀ ਸੜ ਗਈ ਤੇ ਚੂਹੇ ਵੀ ਸਾਰੇ ਸੜ ਗਏ, ਬਾਹਰ ਨਾ ਕੋਈ ਨਿਕਲਿਆ ਜ਼ਿੰਦਾ। ਉਹ ਪਿੰਡ ਪਤਾ ਲੱਗਾ, ਉਹਨਾਂ ਆਖਿਆ ਜੱਟਰਾਂ ਤੇ ਆ ਕੰਮ ਪਾ ਦਿੱਤਾ, ਮਤਲਬ ਆਪਣਾ ਕਮਾਦ ਜਿਹੜਾ ਉਹਨੇ ਸਾੜ ਦਿੱਤਾ ਸਾਰਾ। ਉਹ ਲੋਕਾਂ ਨੇ ਉਹਨੂੰ ਆ ਕੇ ਆਖਿਆ ਯਾਰ ਤੂੰ ਇਹ ਕੀ ਕੰਮ ਕੀਤਾ ਜੱਟਾ, ਇਹ ਤੂੰ ਪਾਗਲਾਂ ਵਾਲਾ ਕੰਮ ਕੀਤੀ, ਆਪਣਾ ਕਮਾਦ ਸਾੜ ਛੜਿਆ। ਉਹਨੇ ਆਖਿਆ ਗੱਲ ਇਹ ਨਹੀਂ, ਗੱਲ ਇਹ ਵੇ ਕਿ ਇਹਨਾਂ ਚੂਹਿਆਂ ਨੇ ਮੇਰਾ ਕੰਮ ਖਰਾਬ ਕੀਤੇ ਆ ਸੀ। ਠੀਕ ਹੈ, ਕਮਾਦ ਸੜਿਆ ਜਾਂ ਬਚਿਆ ਉਹ ਅਗਲੀਆਂ ਗੱਲਾਂ ਨੇ। ਠੀਕ ਹੈ, ਲੇਕਿਨ ਇਹ ਵੇਖ ਲਓ ਕਿ ਮੈਂ ਚੂਹਿਆਂ ਨੂੰ ਅੱਗੂ ਕੰਨ ਕਰਾ ਛੜੇ ਨੇ।
ਠੀਕ ਹੈ। ਤੇ ਗੱਲ ਕਰਨ ਦਾ ਮਕਸਦ ਇਹ ਵੇ ਕਿ ਆਂਦੇ ਨੇ ਜੱਟ ਮਰਿਆ ਵੀ ਹੋਵੇ ਨਾ, ਮਰਿਆ ਵੀ ਹੋਵੇ, ਫਿਰ ਵੀ ਡਰੋ ਉਹਦੇ ਕੋਲ। ਠੀਕ ਹੈ, ਜਦੋਂ ਕਰਨ ਤੇ ਆ ਜੇ ਜੱਟ, ਤੇ ਇਹ ਪਤਾ ਜਿਹੜੇ ਜੱਟ ਕਬੀਲੇ ਨੇ ਸਾਰਿਆਂ ਭਰਾਵਾਂ ਨੂੰ ਪਤਾ, ਜਦੋਂ ਜੱਟ ਕਰਨ ਤੇ ਆ ਜਾਂਦਾ ਨਾ, ਤੇ ਫਿਰ ਭਾਵੇਂ ਮਰਿਆ ਵੀ ਹੋਵੇ ਨਾ, ਉਹ ਫਿਰ ਮਰਿਆ ਵੀ ਜਿਹੜਾ ਸਮਝੋ ਕਿ ਉਹ ਬੜਾ ਕੁਝ ਹੁੰਦਾ ਹੈ, ਆਮ ਕਈਆਂ ਨਾਲੋਂ ਚੰਗਾ ਹੁੰਦਾ ਹੈ, ਬੜਾ ਮਤਲਬ ਵੱਧ ਹੁੰਦਾ ਹੈ। ਤੇ ਗੱਲ ਕਰਨ ਦਾ ਮਕਸਦ ਇਹ ਸੀ ਕਿ ਐਵੇਂ ਨਾ ਉਂਗਲਾਂ ਲਵਿਆ ਕਰੋ ਹਰ ਬੰਦੇ ਨਾਲ, ਖਾਸ ਕਰਕੇ ਜੱਟਾਂ ਨਾਲ। ਠੀਕ ਹੈ, ਕਿਉਂਕਿ ਜਦੋਂ ਆਈ ਤੇ ਆ ਜਾਣਾ ਨਾ ਇਹਨਾਂ, ਤੇ ਫਿਰ ਤੁਹਾਨੂੰ ਆ ਚੂਹੇ ਵਾਲੀ ਮਿਸਾਲ ਜਿਹੜੀ ਹੈ ਨਾ, ਇਹ ਸਮਝ ਜਾਣੀ ਚਾਹੀਦੀ ਹੈ। ਠੀਕ ਹੈ, ਤੇ ਬਾਕੀ ਜਿਉਂਦੇ ਵਸਦੇ ਰਹੋ। ਬਾਕੀ ਜ਼ਾਤਾਂ ਅੱਲਾਹ ਤਾਲਾ ਨੇ ਬਣਾਈਆਂ ਨੇ ਪਹਿਚਾਣ ਵਾਸਤੇ, ਕਿਸੇ ਨੂੰ ਟਾਰਗੇਟ ਨਹੀਂ ਕੀਤਾ। ਠੀਕ ਹੈ, ਤੇ ਗੱਲ ਇਹ ਵੇ ਕਿ ਜੇ ਤੁਹਾਨੂੰ ਇਸ ਗੱਲ ਦਾ ਮਜ਼ਾ ਆਇਆ ਤੇ ਇਹਨੂੰ, ਮੇਰੇ ਚੈਨਲ ਨੂੰ ਤੁਸੀਂ ਲਾਈਕ ਕਰੋ, ਸਬਸਕ੍ਰਾਈਬ ਕਰੋ, ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਆ ਕਰੋ ਯਾਰ, ਅਗਰ ਤੁਹਾਨੂੰ ਕੀ ਪੋਸਟ ਅੱਛੀ ਲੱਗਦੀ ਹੈ ਤਾਂ। ਠੀਕ ਹੈ, ਤੇ ਬਾਕੀ ਇਨਸ਼ਾਅੱਲਾ ਜਿੰਨਾ ਚਿਰ ਜੁਗਨੀ ਜਿਹੜਾ ਉਹ ਮਕਾਨ ਬਣਾ ਰਿਹਾ, ਉਹਨਾਂ ਚਿਰ ਮੈਨੂੰ ਹੀ ਹੋਣੀ ਹੈ ਜ਼ਹਿਮਤ ਆ ਵੀਡੀਓ ਬਣਾਉਣ ਵਾਲੀ। ਤੇ ਚਲੋ ਮੈਂ ਇਨਸ਼ਾਅੱਲਾ ਕੋਸ਼ਿਸ਼ ਕਰਦਾ ਰਵਾਂ ਦਾ ਤੁਹਾਡੇ ਲਈ ਵੀਡੀਓ ਬਣਾਉਂਦਾ ਰਵਾਂ। ਠੀਕ ਹੈ, ਚੰਗਾ ਫਿਰ ਦੁਆਵਾਂ 'ਚ ਯਾਦ ਰੱਖਿਆ ਜੇ। ਅਸਲਾਮੁਅਲੈਕੁਮ।